ਅੱਜ ਠਰਕ ਵਾਲੀ ਸੜਕ ਜਿਹੜੀ ਹੈ ਨਾ ਉਹ ਬੰਦ ਹੋਣ ਜਾ ਰਹੀ ਹੈ। ਕੋਹਿਨੂਰ, ਡੀ ਗਰਾਊਂਡ, ਝਾਲ, ਫੈਸਲਾਬਾਦ ਦੇ ਅੱਠੋ ਬਾਜ਼ਾਰ ਜਿੱਥੇ ਖਵਾਤੀਨ ਦਾ ਰਸ਼ ਹੋਵੇ, ਕੋਈ ਵਾਧਾ ਘਾਟਾ ਕਰ ਰਿਹਾ ਵਾ, ਕੋਈ ਖਾਤੂਨ ਨੂੰ ਹਰਾਸਾਂ ਕਰ ਰਿਹਾ ਵਾ, ਕੋਈ ਬੀਬੀ ਕਿਸੇ ਬੀਬੀ ਦਾ ਪਰਸ ਚੱਕ ਰਹੀ ਆ, ਕੋਈ ਬੀਬੀ ਕਿਸੇ ਦਾ ਸੂਟ ਚੱਕ ਰਹੀ ਆ, ਉਹਨੂੰ ਫੌਰੀ ਤੌਰ ਤੇ ਧੌਣ ਤੋਂ ਫੜਨਗੇ। ਲੇਕਿਨ ਫੈਸਲਾਬਾਦ ਦੀ ਪੁਲਿਸ ਲਾਈਨ ਦੇ ਅੰਦਰ ਬੇਬਹਾ ਖਵਾਤੀਨ ਪੁਲਿਸ ਅਹਿਲਕਾਰ ਬੈਠੀਆਂ ਹੋਈਆਂ ਵਾ। ਸਾਰੇ ਬਾਜ਼ਾਰਾਂ ਦੇ ਵਿੱਚ ਇਦਾਂ ਦੀਆਂ ਟੀਮਾਂ ਛੱਡੋ। अस्सलाम वालेकुम। अच्छा जी, ठरक ते सड़क ਜਿਹੜਾ ਨਾ ਉਹ ਇਨਸਾਨ ਨੂੰ ਕਿਤੇ ਵੀ ਲੈ ਜਾਂਦੀ ਸੀ, ਲੇਕਿਨ ਅੱਜ ਠਰਕ ਵਾਲੀ ਸੜਕ ਜਿਹੜੀ ਹੈ ਨਾ ਉਹ ਬੰਦ ਹੋਣ ਜਾ ਰਹੀ ਹੈ। ਫੈਸਲਾਬਾਦ ਦੀ ਪੁਲਿਸ ਨੇ ਵਜ਼ੀਰ ਆਲਾ ਪੰਜਾਬ ਦੇ ਅਹਿਕਾਮਾਤ ਦੇ ਉੱਪਰ ਅਮਲ ਕਰਦਿਆਂ ਹੋਇਆਂ ਖਵਾਤੀਨ ਪੁਲਿਸ ਅਹਿਲਕਾਰਾਂ ਨੂੰ ਉਹਨਾਂ ਇਲਾਕਿਆਂ ਦੇ ਵਿੱਚ ਛੱਡ ਦਿੱਤਾ ਵਾ ਜਿੱਥੇ ਉਬਾਸ਼ ਨੌਜਵਾਨ, ਜਿੱਥੇ ਅਵਾਰਾਗਰਦ ਨੌਜਵਾਨ ਆ ਕੇ ਖਵਾਤੀਨ ਨੂੰ ਹਰਾਸਾਂ ਕਰਦੇ ਸੀ, ਤੰਗ ਕਰਦੇ ਸੀ। ਕੁਛ ਐਸੀਆਂ ਖਵਾਤੀਨ ਵੀ ਉੱਥੇ ਆ ਜਾਂਦੀਆਂ ਸੀ ਜਿਹੜੀਆਂ ਹੌਲੀ ਕੁ ਦਿਨੇ ਜੇਬ ਕੱਢ ਲੈਂਦੀਆਂ ਸੀਗੀਆਂ, ਮੋਬਾਈਲ ਕੱਢ ਲੈਂਦੀਆਂ ਸੀਗੀਆਂ, ਲੋਕਾਂ ਨੂੰ ਤੰਗ ਕਰਦੀਆਂ ਸੀ। ਉਹਨਾਂ ਸਾਰਿਆਂ ਵਾਸਤੇ ਨਾ ਹੁਣ ਬੁਰੀ ਖਬਰ ਆ ਗਈ ਹੈ। ਚਾਹੇ ਸਾਡੇ ਫੈਸਲਾਬਾਦ ਦਾ ਕੋਈ ਵੀ ਇਲਾਕਾ ਹੋਵੇ, ਵੱਡੀ ਮਾਰਕੀਟ ਹੋਵੇ, ਕੋਹਿਨੂਰ, ਡੀ ਗਰਾਊਂਡ, ਝਾਲ, ਫੈਸਲਾਬਾਦ ਦੇ ਅੱਠੋ ਬਾਜ਼ਾਰ ਜਿੱਥੇ ਖਵਾਤੀਨ ਦਾ ਰਸ਼ ਹੋਵੇ, ਉੱਥੇ ਜਨਾਬੇ ਅਲੀ ਬੁੱਢੀਆਂ ਪੁਲਿਸ ਵਾਲੀਆਂ ਜਿਹੜੇ ਸਾਈਕਲ ਆ ਉਹਨਾਂ ਦੇ ਉੱਪਰ ਹੁਣ ਗਸ਼ਤ ਕਰਨਗੀਆਂ। ਜਿੱਥੇ ਵੀ ਉਹਨਾਂ ਨੂੰ ਨਜ਼ਰ ਆਏਗਾ ਕੋਈ ਵਾਧਾ ਘਾਟਾ ਕਰ ਰਿਹਾ ਵਾ, ਕੋਈ ਖਾਤੂਨ ਨੂੰ ਹਰਾਸਾਂ ਕਰ ਰਿਹਾ ਵਾ, ਕੋਈ ਬੀਬੀ ਕਿਸੇ ਬੀਬੀ ਦਾ ਪਰਸ ਚੱਕ ਰਹੀ ਆ, ਕੋਈ ਬੀਬੀ ਕਿਸੇ ਦਾ ਸੂਟ ਚੱਕ ਰਹੀ ਆ, ਉਹਨੂੰ ਫੌਰੀ ਤੌਰ ਤੇ ਧੌਣ ਤੋਂ ਫੜਨਗੇ ਤੇ ਫੜ ਕੇ ਥਾਣੇ ਦੇ ਦੇਣਗੇ। ਇਹਦੇ ਵਿੱਚ ਕੱਲੀਆਂ ਬੁੱਢੀਆਂ ਹੀ ਨਹੀਂ, ਇਹ ਵੀ ਨਾ ਕਿਤੇ ਸ਼ੌਖੀ ਹੋ ਜੇ। ਖੈਰ ਆ ਜੀ, ਬੁੱਢੀਆਂ ਵਾ, ਬੁੱਢੀਆਂ ਨੇ ਕੀ ਕਰ ਲੈਣਾ। ਉਹ ਭਾਈ ਨਾਲ ਨਾਲ ਇੱਕ ਇੱਕ ਕਸੂਨੇ ਵਾਲਾ ਭਾਈ ਵੀ ਹੈਗਾ ਵਾ, ਇੱਕ ਇੱਕ ਪੁਲਿਸ ਅਹਿਲਕਾਰ ਵੀ ਨਾਲ ਦਿੱਤਾ ਹੋਇਆ ਵਾ ਤਾਂ ਕਿ ਜਿਹੜਾ ਕੋਈ ਤੜਲ ਫੇਲ ਕਰੇ। ਪਹਿਲੇ ਤਾਂ ਹੁਣ ਜਿਹੜੀਆਂ ਪੁਲਿਸ ਵਾਲੀਆਂ ਬੁੱਢੀਆਂ ਵਾ ਉਹ ਪੂਰੀਆਂ ਕਾਰੀਗਰ ਨੇ, ਉਹਨਾਂ ਨੂੰ ਪਤਾ ਵਾ ਕਿ ਘਸੁੰਨ ਕਿੱਦਾਂ ਮਾਰੀਦਾ, ਉਹਨਾਂ ਨੂੰ ਪਤਾ ਕਿ ਬੰਦੂਕ ਕਿੱਦਾਂ ਚਲਾਈ ਦੀ, ਉਹਨਾਂ ਨੂੰ ਪਤਾ ਕਿ ਕਿਹਦਾ ਇਲਾਜ ਕਰਨਾ ਵਾ। ਲੇਕਿਨ ਇਹਦੇ ਬਾਵਜੂਦ ਵੀ ਫੈਸਲਾਬਾਦ ਦੀ ਐਸਐਸਪੀ ਆਪਰੇਸ਼ਨ ਅਮਾਰਾ ਸ਼ਰਾਜ਼ੀ ਨੇ ਨਾਲ ਇੱਕ ਇੱਕ ਮੁੰਡਾ, ਇੱਕ ਇੱਕ ਭਾਈ ਵੀ ਤਾਇਨਾਤ ਕਰ ਦਿੱਤਾ ਵਾ ਤਾਂ ਕਿ ਕਿਤੇ ਵਾਧਾ ਘਾਟਾ ਹੋਵੇ, ਕਿਸੇ ਖਾਤੂਨ ਪੁਲਿਸ ਅਹਿਲਕਾਰ ਕੋ ਨਾ ਸਾਂਭਿਆ ਜਾਵੇ ਤੇ ਉਹ ਮੁੰਡਾ ਵਿੱਚ ਆ ਕੇ ਸਾਰਾ ਕੁਝ ਸਾਂਭੇ। ਤੇ ਇਹਨਾਂ ਨੂੰ ਇੱਕ ਜਦੀਦ ਵਾਇਰਲੈਸ ਵੀ ਦਿੱਤੀ ਆ ਜਿਹਦੇ ਉੱਤੇ ਹਰ ਸ਼ੈ ਆ ਰਹੀ ਹੁੰਦੀ ਆ, ਕੌਣ ਕਿੱਥੇ ਫਿਰ ਰਿਹਾ, ਕਿੱਥੇ ਜਾ ਰਿਹਾ, ਯਾਨੀ ਕਿ ਮੋਨੀਟਰਿੰਗ ਸਿਸਟਮ ਜਿਹੜਾ ਵਾ ਉਹ ਵੀ ਜਦੀਦ ਕਰ ਦਿੱਤਾ ਵਾ। ਐਰਕੀ ਫੈਸਲਾਬਾਦ ਦੇ 8 ਬਾਜ਼ਾਰ ਹੋਣ, ਕੋਹਿਨੂਰ ਸਿਟੀ ਹੋਵੇ, ਡੀ ਗਰਾਊਂਡ ਦਾ ਇਲਾਕਾ ਹੋਵੇ, ਕੋਈ ਵੀ ਐਸਾ ਇਲਾਕਾ ਨਹੀਂ ਹੋਏਗਾ ਜਿੱਥੇ ਖਵਾਤੀਨ ਪੁਲਿਸ ਅਹਿਲਕਾਰ ਜਿਹੜੀਆਂ ਵਾ ਸਾਨੂੰ ਗਸ਼ਤ ਕਰਦੀਆਂ ਨਜ਼ਰ ਨਹੀਂ ਆਉਣਗੀਆਂ। ਸਾਈਕਲਾਂ ਦੇ ਉੱਪਰ ਨਹੀਂ ਹੋਣਗੀਆਂ, ਮੋਟਰਸਾਈਕਲਾਂ ਦੇ ਉੱਪਰ ਨਹੀਂ ਹੋਣਗੀਆਂ, ਪ੍ਰੋਪਰ ਤਰੀਕੇ ਨਾਲ ਕੰਮ ਹੋਏਗਾ। ਯਾਨੀ ਕਿ ਹੁਣ ਤੁਸੀਂ ਅਗਰ ਸ਼ਾਪਿੰਗ ਕਰਨੀ ਹੈ ਨਾ, ਥਪੰਟੂ ਚੱਕੋ, ਜਾ ਕੇ ਸਕੂਨ ਦੇ ਨਾਲ ਸ਼ਾਪਿੰਗ ਕਰੋ। ਤੁਹਾਨੂੰ ਇਹ ਨਹੀਂ ਡਰ ਹੋਏਗਾ ਕਿ ਇੱਥੇ ਚੋਰ ਆ ਜਾਣਗੇ, ਇੱਥੇ ਡਾਕੂ ਆ ਜਾਣਗੇ, ਇੱਥੋਂ ਜੇਬ ਕੱਟੀ ਜਾਊਗੀ, ਇੱਥੇ ਕੋਈ ਮੁੰਡਾ ਆ ਕੇ ਤੁਹਾਨੂੰ ਹਰਾਸਾ ਕਰੇਗਾ। ਬਿਲਕੁਲ ਇਸ ਤਰ੍ਹਾਂ ਨਹੀਂ ਹੋਏਗਾ। ਕੱਲ੍ਹ ਹੀ ਜਨਾਬੇ ਲਈ ਇਸ ਸਕਾਟ ਦਾ ਫੈਸਲਾਬਾਦ ਦੇ ਵਿੱਚ ਐਲਾਨ ਹੋਇਆ। ਘੰਟਾ ਘਰ ਦੇ ਥੱਲੇ ਖਲੋ ਕੇ ਇਹ ਐਲਾਨ ਕੀਤਾ ਗਿਆ। ਉਹਨਾਂ ਬੀਬੀਆਂ ਨੂੰ, ਉਹਨਾਂ ਬੰਦਿਆਂ ਨੂੰ ਬਾਜ਼ਾਰਾਂ ਦੇ ਵਿੱਚ ਸਾਈਕਲਾਂ ਉੱਤੇ ਕੱਢਿਆ ਗਿਆ। ਕੱਲ੍ਹ ਹੀ ਨਵੇਂ ਨਕੋਰ ਸਾਈਕਲ ਜਿਹੜੇ ਇੰਪੋਰਟਡ ਹੁੰਦੇ ਆ ਨਾ, ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚੋਂ ਆਉਂਦੇ ਆ, ਉਹ ਉਹਨਾਂ ਨੂੰ ਲੈ ਕੇ ਦਿੱਤੇ। ਉੱਤੇ ਨਿੱਕੀਆਂ ਬੱਤੀਆਂ ਵੀ ਲਵਾ ਕੇ ਦਿੱਤੀਆਂ, ਟੂਣੂ ਵਾਲੀ ਬੱਤੀ ਨਹੀਂ ਹੁੰਦੀ, ਤਾਂ ਕਿ ਨਜ਼ਰ ਆਵੇ ਕਿ ਪੁਲਿਸ ਵਾਲੀ ਦਾ ਸਾਈਕਲ ਆ, ਕੋਈ ਦੂਸਰਾ ਸਾਈਕਲ ਵਾਲਾ ਨਹੀਂ ਆ ਰਿਹਾ। ਕੱਲ੍ਹ ਹੀ ਇਹ ਟੀਮਾਂ ਬਣਾਈਆਂ ਗਈਆਂ। ਕੱਲ੍ਹ ਹੀ ਇਹਨਾਂ ਟੀਮਾਂ ਦੀ ਇੱਕ ਬਿਹਤਰੀਨ ਕਾਰਕਰਦਗੀ ਜਿਹੜੀ ਹੈ ਨਾ ਉਹ ਸਾਹਮਣੇ ਆ ਗਈ ਕਿ ਕੋਈ ਵੀ ਚੋਰੀ ਡਕੈਤੀ ਦੀ ਐਡੀ ਖਾਸ ਵਾਰਦਾਤ ਜਿਹੜੀ ਹੈ ਨਾ ਇਹਨਾਂ ਇਲਾਕਿਆਂ ਦੇ ਵਿੱਚ ਰਿਪੋਰਟ ਨਹੀਂ ਹੋਈ। ਚੋਰ ਡਾਕੂ ਬੁੱਢੀਆਂ ਜਿਹੜੀਆਂ ਹੈ ਸੀ, ਬੰਦੇ ਜਿਹੜੇ ਹੈ ਸੀ, ਉਹ ਪਹਿਲੇ ਹੀ ਡਰ ਡੁਰ ਗਏ। ਇੱਕ ਤਾਂ ਡਾਲਫਨ ਵਾਲੀ ਵਰਦੀ ਪਾਈ ਹੋਈ ਆ, ਦੂਸਰੇ ਮਾਸ਼ਾਅੱਲਾ ਕੱਦ ਕਾਠ ਵੀ ਇਹਨਾਂ ਦਾ ਠੀਕ ਆ, ਉਹ ਡਰ ਕੇ ਭੱਜ ਭੁੱਜ ਗਏ। ਇੱਕ ਬੱਚੀ ਜਿਹੜੀ ਸੀ ਨਾ ਉਹ ਇੱਦਾਂ ਹੀ ਗਵਾਚ ਗਈ। ਇੱਕ ਡਾਲਫਨ ਵਾਲੀ ਬੀਬੀ ਦੇ ਹੱਥ ਚੜੀ, ਉਹਨੇ ਪੁੱਛਿਆ, ਪੁੱਤ ਤੂੰ ਕਿੱਥੇ ਰਹਿੰਦੀ ਆ, ਕੀ ਕਰਦੀ, ਮਤਲਬ ਐਸਨ ਤਰੀਕੇ ਨਾਲ ਪੁੱਛਿਆ। ਉਹਨੇ ਜਨਾਬੇ ਵਾਲੀ ਗੱਲਬਾਤ ਦੱਸੀ, ਰੋਂਦੀ ਪਈ ਸੀ, ਉਹਨੂੰ ਜਾ ਕੇ ਥਾਣੇ ਮੁੰਤਕਿਲ ਕੀਤਾ। ਥਾਣੇ ਵਾਲਿਆਂ ਨੇ ਲੱਭ ਲਵਾ ਕੇ ਉਹਨਾਂ ਦੇ ਅਸਲ ਲਵਾਹਿਕੀਨ ਦੇ ਹਵਾਲੇ ਕੀਤੀ ਤੇ ਲਵਾਹਿਕੀਨ ਨੇ ਵੀ ਇਸ ਸਕਾਟ ਨੂੰ ਦੁਆਵਾਂ ਦਿੱਤੀਆਂ, ਤੁਸੀਂ ਸਾਡੇ ਵਾਸਤੇ ਇੱਕ ਮਸੀਹਾ ਦਾ ਕਿਰਦਾਰ ਅਦਾ ਕੀਤਾ ਵਾ, ਲਿਹਾਜ਼ਾ ਤੁਹਾਡਾ ਬਹੁਤ ਸ਼ੁਕਰੀਆ। ਤੇ ਸਾਨੂੰ ਉਮੀਦ ਆ ਕਿ ਟੀਮਾਂ ਜਿਹੜੀਆਂ ਫੈਸਲਾਬਾਦ ਦੇ ਵਿੱਚ ਜਿੰਨੇ ਵੀ ਰੋਜ਼ੇ ਰਹਿ ਗਏ ਨੇ ਉਹਨੇ ਰੋਜ਼ਿਆਂ ਦੇ ਵਿੱਚ ਅੱਛਾ ਕੰਮ ਕਰਨਗੀਆਂ। ਵਜ਼ੀਰ ਆਲਾ ਪੰਜਾਬ, IG ਪੰਜਾਬ, CPO ਫੈਸਲਾਬਾਦ, SSP ਆਪਰੇਸ਼ਨ ਫੈਸਲਾਬਾਦ ਨੂੰ ਇਹ ਗੁਜ਼ਾਰਿਸ਼ ਹੈ ਤੇ ਕਰਨੀ ਆ ਕਿ ਇਹ ਟੀਮਾਂ ਬਹੁਤ ਥੋੜੀਆਂ ਨੇ ਜਿਹੜੀਆਂ ਤੁਸੀਂ ਬਣਾਈਆਂ ਵਾ। ਮੈਂ ਤਦਾਦ ਵਲੌਗ ਦੇ ਵਿੱਚ ਨਹੀਂ ਦੱਸਦਾ ਪਿਆ, ਲੇਕਿਨ ਫੈਸਲਾਬਾਦ ਦੀ ਪੁਲਿਸ ਲਾਈਨ ਦੇ ਅੰਦਰ ਬੇਬਹਾ ਖਵਾਤੀਨ ਪੁਲਿਸ ਅਹਿਲਕਾਰ ਬੈਠੀਆਂ ਹੋਈਆਂ ਵਾ, ਬੇਬਹਾ ਮਰਦ ਪੁਲਿਸ ਅਹਿਲਕਾਰ ਬੈਠੇ ਹੋਏ ਆ ਜਿਹੜੇ ਘਰ ਬਹਿ ਕੇ ਵੀ ਕੁਛ ਤਨਖਾਹਾਂ ਜੋ ਵੀ ਇਹਨੂੰ ਵੇਖ ਲੈਣਾ ਆਪੀ। ਮੈਂ ਸਿਰਫ ਇੰਨੀ ਕੀ ਗੱਲ ਕਰਨੀ ਆ
ਤੇ ਇਹਨਾਂ ਚੋਂ ਕੱਢੋ, ਸਾਰੇ ਬਾਜ਼ਾਰਾਂ ਦੇ ਵਿੱਚ ਇਦਾਂ ਦੀਆਂ ਟੀਮਾਂ ਛੱਡੋ ਤਾਂ ਕਿ ਜਿਹੜੀ ਬਿਹਤਰੀ ਆ ਰਹੀ ਆ ਤੁਹਾਡੇ ਅਫਸਰਾਂ ਦੀ ਵਜ੍ਹਾ ਤੋਂ ਇੱਥੇ ਉਹਦੇ 'ਚ ਮਜ਼ੀਦ ਬਿਹਤਰੀ ਆ ਸਕੇ, ਤਾਂ ਕਿ ਇਹਨਾਂ 6 ਦਿਨਾਂ ਦੇ ਵਿੱਚ ਕੋਈ ਗਰੀਬ ਦਾ ਬਾਲ ਲੁੱਟਿਆ ਨਾ ਜਾਵੇ। ਪੁਲਿਸ ਫੋਰਸ ਦਾ ਰੋਡਾਂ ਦੇ ਉੱਪਰ ਹੋਣਾ ਹੀ ਡਾਕੂਆਂ ਵਾਸਤੇ ਖੌਫ ਔਰ ਖਤਰੇ ਦੀ ਅਲਾਮਤ ਹੁੰਦਾ ਵਾ। ਇਹ ਬੜੀ ਵੱਡੀ ਗੱਲ ਆ, ਲਿਹਾਜ਼ਾ ਪੁਲਿਸ ਲਾਈਨ ਦੇ ਵਿੱਚੋਂ ਨਫਰੀ ਹੋਰ ਕੱਢੋ, ਸਾਈਕਲ ਇਹਨਾਂ ਨੂੰ ਹੋਰ ਲੈ ਕੇ ਦਿਓ, ਮੋਟਰਸਾਈਕਲਾਂ ਹੋਰ ਲੈ ਕੇ ਦਿਓ। ਇਹ ਨਿਜ਼ਾਮ ਬਹੁਤ ਅੱਛਾ ਵਾ, ਇਹਦੇ ਨਾਲ ਤੁਹਾਡੀ ਕਾਰਕਰਦਗੀ ਬਹੁਤ ਬਿਹਤਰ ਹੋ ਸਕਦੀ ਹੈ। ਪੁਲਿਸ ਲਾਈਨ 'ਚੋਂ ਕੱਢੋ ਸਾਰਿਆਂ ਨੂੰ। ਬਹੁਤ ਸ਼ੁਕਰੀਆ।